ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ। ਡਾਕਟਰ ਸਾਹਿਬ ਸਾਡੇ ਕੋਲ ਪਹਿਲਾ ਫੇਸਬੁੱਕ ਮੈਸੇਜ ਆਇਆ ਹੈ ਦੁਬਈ ਤੋਂ ਸੁਰਜੀਤ ਸਿੰਘ ਜੀ ਦਾ। ਇਹ ਲਿਖਦੇ ਹਨ, ਡਾਕਟਰ ਅਮਰਜੀਤ ਸਿੰਘ ਜੀ, ਜਿੰਨੀ ਦੇਰ ਤੱਕ ਸਿੱਖ ਕੌਮ ਆਪਣੇ ਗਲੋਂ ਗੁਲਾਮੀ ਦੇ ਸੰਗਲ ਭਾਵ ਡੇਰਿਆਂ ਤੇ ਬੈਠੇ ਵਿਲੜ ਸੰਤ, ਨਿਕੰਮੀ ਲੀਡਰਸ਼ਿਪ, ਗੁਰੂ ਘਰ ਤੇ ਕਾਬਜ਼ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਗੁਲਾਮ ਕਿਸਮ ਦੇ ਜਥੇਦਾਰਾਂ ਨੂੰ ਉਤਾਰ ਕੇ ਸੁੱਟ ਨਹੀਂ ਦਿੰਦੀ, ਆਜ਼ਾਦ ਨਹੀਂ ਹੋ ਸਕਦੀ। ਇਹ ਲੋਕ ਸਿੱਖ ਕੌਮ ਦਾ ਸ਼ੋਸ਼ਣ ਕਰ ਰਹੇ ਹਨ। ਸਿੱਖ ਡੇਰਿਆਂ ਤੇ ਜਾਣਾ ਬੰਦ ਕਰਨ। ਸਿੱਖ ਗੁਲਾਮੀ ਗੁਰੂ ਦੀ ਕਰੇ, ਕਿਸੇ ਰਾਜਸੀ ਜਾਂ ਧਾਰਮਿਕ ਆਗੂ ਦੀ ਨਹੀਂ। ਸਿੱਖ ਗੁਰੂ ਦੇ ਪੈ ਭਾਵ ਡਰ ਵਿੱਚ ਰਹਿ ਕੇ ਕੰਮ ਕਰੇ। ਕਿਸੇ ਗੁਲਾਮ ਜਥੇਦਾਰ ਦੇ ਹੁਕਮਨਾਮੇ ਤੋਂ ਜਾਂ ਪੰਥ ਵਿੱਚ ਛੇਕੇ ਜਾਣ ਦੀ ਧਮਕੀ ਤੋਂ ਨਹੀਂ ਡਰੇ। ਸਿੱਖ ਆਪਣਾ ਮੁੱਖ ਗੁਰੂ ਗ੍ਰੰਥ ਸਾਹਿਬ ਵੱਲ ਕਰ ਲੈਣ, ਇਹਨਾਂ ਲੋਕਾਂ ਵੱਲ ਪਿੱਠ ਕਰ ਲੈਣ ਅਤੇ ਸਿੱਖੀ ਸਿਧਾਂਤਾਂ ਤੇ ਪਹਿਰਾ ਦੇਣ। ਤੁਹਾਡਾ ਕੀ ਵਿਚਾਰ ਹੈ ਜੀ ਡਾਕਟਰ ਸਾਹਿਬ? ਵੀਰ ਸੁਰਜੀਤ ਸਿੰਘ ਜੀ ਦਾ ਸ਼ੁਕਰੀਆ, ਉਹਨਾਂ ਨੇ ਸਾਨੂੰ ਲਿਖਿਆ। ਬੜਾ ਅੱਛਾ ਐਨਾਲਿਸਿਸ ਹੈ। ਬਹੁਤ ਵਾਰ ਅਸੀਂ ਦੇਖਦੇ ਹਾਂ ਕਿ ਜਦੋਂ ਕੁਛ ਲਾਈਨਾਂ ਦੇ ਵਿੱਚ ਹੀ ਗੱਲ ਕਹੀ ਜਾਂਦੀ ਹੈ ਤੇ ਇਸ ਤੋਂ ਇਹ ਜ਼ਾਹਰ ਵੀ ਹੁੰਦਾ ਹੈ ਕਿ ਜਿਹੜਾ ਲਿਖਾਰੀ ਹੈ ਉਸ ਨੂੰ ਸਮਝ ਹੈ ਕਿ ਅਸਲ ਸਮੱਸਿਆ ਕੀ ਹੈ ਜੀ। ਸੋ ਉਹਨਾਂ ਨੇ ਪਹਿਲੀਆਂ ਲਾਈਨਾਂ 'ਚ 4 ਸ਼ਬਦ ਕਹੇ ਨੇ, ਤੁਸੀਂ ਜ਼ਰਾ ਰਿਪੀਟ ਕਰਨਾ। ਵੇਲੜ ਸਾਧ ਜੀ। ਉਹਨਾਂ ਨੇ ਕਿਹਾ ਕਿ ਵੀ ਜਿਹੜਾ ਗੁਲਾਮੀ ਦੇ ਸੰਗਲ ਲਾਉਣ ਦੀ ਗੱਲ ਹੈ ਉਹਦੇ 'ਚ ਪਹਿਲੀ ਗੱਲ ਤਾਂ ਉਹ ਵੇਲੜ ਸਾਧ ਨੇ। ਇਹ ਵੇਲੜ ਸਿਰਫ ਇਸ ਲਈ ਨਹੀਂ ਕਿ ਵੀ ਉਹ ਦੂਜਿਆਂ ਕਿਰਤੀਆਂ ਦੀ ਕਮਾਈ ਖਾਂਦੇ ਨੇ, ਉਹ ਵੀ ਪਾਰਟ ਹੈ ਜੀ, ਪਰ ਜਿਸ ਕਿਸਮ ਦਾ ਇਹਨਾਂ ਦਾ ਪ੍ਰਚਾਰ ਇੱਕ ਵੱਡੇ ਹਿੱਸੇ ਨੂੰ ਕਰਮਹੀਣ ਕਰ ਰਹੇ, ਉਹ ਖੁਦ ਤਾਂ ਵੇਲੜ ਹੈ ਹੀ ਨੇ ਕਿ ਉਹਨਾਂ ਦੇ ਉਹ ਦੂਜਿਆਂ ਦੀ ਕਮਾਈ, ਉਹ ਜੋਂਕਾਂ ਨੇ ਦੂਸਰਿਆਂ ਦਾ ਜਿਹੜੇ ਸੰਗਤ ਦੇ ਖੂਨ ਦੇ ਉੱਤੇ ਪੜਦੀਆਂ ਜੀ। ਲੇਕਿਨ ਜਿਹੜਾ ਇਸ ਤੋਂ ਵੀ ਵਰਸਟ ਪਾਰਟ ਹੈ ਉਹ ਇਹ ਹੈ ਕਿ ਜਿਹੜੀ ਵਿਚਾਰਧਾਰਾ ਉਹ ਪ੍ਰਚਾਰਦੇ ਨੇ, ਜਿਹਦੇ ਥੱਲੇ ਪਰਲੋਕ ਦੀਆਂ ਸੀਟਾਂ ਦਿੰਦੇ ਨੇ ਸਿੱਧੀਆਂ, ਉਹ ਕਰਮਹੀਣ ਕਰ ਦਿੰਦੀ ਹੈ ਔਰ ਇੱਕ ਵੱਡਾ ਹਿੱਸਾ ਇਹਨਾਂ ਦੇ ਪਿੱਛੇ ਲੱਗਾ। ਸੋ ਹੁਣ ਜਿਹੜੇ ਇਹਨਾਂ ਦੇ ਚੇਲੇ ਬਣਦੇ ਨੇ, ਭਾਵੇਂ ਉਹਨਾਂ ਚੋਂ ਬਹੁਤ ਸਾਰੇ ਸਿੱਖੀ ਸਰੂਪ 'ਚ ਵੀ ਹੋਣ ਜਾਂ ਆ ਜਾਣ ਇਹਨਾਂ ਦੇ ਕਹਿਣ ਤੇ, ਪਰ ਉਹ ਕੰਮ ਦੇ ਨਹੀਂ ਰਹਿੰਦੇ ਕਿਉਂਕਿ ਉਹਨਾਂ ਨੇ ਕੋਈ ਅਦਰਵਾਈਜ਼ ਨਹੀਂ ਕਰਨਾ ਹੈ। ਕੋਈ ਪੰਥ ਦੇ ਲਈ, ਪੰਜਾਬ ਲਈ ਕੋਈ ਐਕਟਿਵਿਜ਼ਮ ਉਹਨਾਂ 'ਚ ਨਹੀਂ ਹੈ ਕਿਉਂਕਿ ਉਹਨਾਂ ਨੂੰ ਤਾਂ ਫਿਕਰ ਸਿਰਫ ਅੱਗੇ ਦੀ ਸੀਟ ਦਾ ਜੀ। ਦੂਸਰਾ ਉਹਨਾਂ ਨੇ ਉਸ ਤੋਂ ਬਾਅਦ ਨਿਕੰਮੀ ਲੀਡਰਸ਼ਿਪ। ਹੁਣ ਨਿਕੰਮੀ ਲੀਡਰਸ਼ਿਪ 'ਚ ਵੀ ਅਸੀਂ ਦੇਖਦੇ ਹਾਂ ਕਿ ਭਾਈ ਪਿਛਲੇ 50 ਸਾਲ ਤੋਂ ਇਹ ਅਲੀ ਬਾਬਾ 40 ਚੋਰ ਜਿਹੜਾ ਇਹ ਅਲੀ ਬਾਬਾ ਆਇਆ ਬਾਦਲ ਨਾਲ 40 ਚੋਰ, ਪਤਾ 40 ਦਾ ਤਾਂ ਕਿੰਨੇ 40 ਲੱਖ ਚੋਰ ਜਿਹੜਾ ਇਹਨੇ ਆਪਣੇ ਨਾਲ ਜਿਹੜੇ ਨੇ ਉੱਤੋਂ, ਉਹ ਜਿਵੇਂ ਮੈਂ ਅਕਸਰ ਪਿਆਰਾ ਸਿੰਘ ਨਿਰਛਲ ਦਾ ਇੱਕ ਕਵਿਤ ਦੁਹਰਾਉਂਦਾ ਹੁੰਦਾ ਕਿ ਵੀ ਇੱਕ ਨਹੀਂ, ਦੋ ਨਹੀਂ, 4 ਡੋਗਰੇ, ਕੌਮ ਵਿੱਚ ਕਈ ਨੇ ਹਜ਼ਾਰ ਡੋਗਰੇ, ਹਰ ਵੱਡੇ ਡੋਗਰੇ ਦਾ ਨਿੱਕਾ ਡੋਗਰਾ, ਹਰ ਨਿੱਕੇ ਡੋਗਰੇ ਦੇ ਕਈ ਯਾਰ ਡੋਗਰੇ। ਹੁਣ ਉੱਤੋਂ ਇਹ ਵੱਡਾ ਡੋਗਰਾ ਬਾਦਲ ਅਲੀ ਬਾਬਾ ਤੇ ਥੱਲੇ ਲਾਈਨ ਲੱਗੀ ਹੋਈ ਹੈ ਡੋਗਰਿਆਂ ਦੇ ਦੂਜੇ ਦੀ। ਬਾਕੀ ਤਾਂ ਲੀਡਰਸ਼ਿਪ ਉੱਥੇ, ਬਾਕੀ ਤਾਂ ਸ਼ਾਮਲ ਵਾਜੇ ਨੇ, ਬਾਕੀ ਸਭ ਮੰਤਰੀ ਇੱਕੋ ਹੀ ਹੈ ਬਾਦਲ, ਬਾਕੀ ਸਭ ਸੰਤਰੀ ਨੇ, ਸਭ ਖੜੇ ਨੇ। ਜਿਹਦੀ ਮਰਜ਼ੀ ਡਿਊਟੀ ਬਦਲ ਦਿਓ, ਬੰਦੂਕ ਉਹਨੂੰ ਫੜਾ ਕੇ ਉਹ ਘਰ ਨੂੰ ਚਲਾ ਜਾਂਦਾ, ਭਾਵੇਂ ਬੰਦੂਕ 'ਚ ਤਾਂ ਹੈ ਹੀ ਨਹੀਂ ਕੋਈ ਕਾਰਤੂਸ ਵੀ ਨਹੀਂ, ਨਾ ਹੀ ਕਦੇ ਚਲਾ ਕੇ ਦੇਖੀ ਹੈ। ਸੋ ਉਹ ਤਾਂ ਹੈ ਹੀ ਨਹੀਂ, ਉਹ ਤਾਂ ਬਿਲਕੁਲ ਜਿਹਨੂੰ ਕਹਿੰਦੇ ਨੇ ਵੀ ਉਹਨੇ ਸਾਰੇ ਜਿਹੜੇ ਚਲੇ ਕਾਰਤੂਸ ਨੇ ਉਹ ਉਹਨਾਂ ਨੂੰ ਵੀ ਖੜੇ ਕਰਕੇ ਕਿ ਵੀ ਜੇ ਬਾਦਲ ਦੀ ਲਾਇਲਟੀ ਹੈ ਤੇ ਉਹ ਲਾਈਵ ਬਣਾ ਦਿੰਦਾ, ਉਹਨਾਂ ਨੂੰ ਲਾਈਵ ਕਾਰਤੂਸ ਬਣਾ ਦਿੰਦੇ ਜੀ। ਸੋ ਤੀਸਰਾ ਗੁਰੂ ਘਰ ਤੇ ਕਾਬਜ਼ ਗੁਰਦੁਆਰਾ ਪ੍ਰਬੰਧਕ ਕਮੇਟੀ। ਹਾਂ, ਹੁਣ ਇਸ ਤੋਂ ਵਧੀਆ ਅੱਜ ਦੀ ਡਿਸਕਸ਼ਨ ਹੋਰ ਕੀ ਹੋ ਸਕਦਾ ਹੈ? ਅਸੀਂ ਉੱਥੇ ਅਕਾਲੀਆਂ ਨੂੰ ਕਹਿੰਦੇ ਹਾਂ ਕਿ ਉਹ ਮਸੰਦ ਨੇ, ਮਹੰਤ ਨੇ, ਹੈ ਵੀ ਨੇ ਜੀ, ਪਰ ਅੱਜ ਇੱਥੇ ਕੀ ਹਾਲ ਹੈ? ਔਰ ਜਿਹੜੀ ਇਸ ਨਾਰਥ ਅਮਰੀਕਾ ਦੀ ਸਭ ਤੋਂ ਪੁਰਾਣੀ ਗੁਰਦੁਆਰਾ ਸੁਸਾਇਟੀ ਖਾਲਸਾ ਦੀਵਾਨ ਸੁਸਾਇਟੀ ਰੌਸ ਸਟਰੀਟ, ਅੱਜ ਤੋਂ ਕੁਝ ਸਾਲ ਪਹਿਲਾਂ ਤੱਕ ਜਿਹਦੀ 40,000 ਮੈਂਬਰਸ਼ਿਪ ਸੀ, ਵੋਟਾਂ ਪਾਉਣ ਲਈ ਉੱਥੇ ਕੋਈ ਏਰੀਆ ਨਹੀਂ ਸੀ ਕਿਉਂਕਿ ਇੱਕੋ ਇੱਕ ਗੁਰਦੁਆਰਾ ਸੀ। ਅੱਜ ਇੱਥੋਂ ਦੇ ਜੰਮੇ ਪੜੇ ਬੱਚੇ ਬੱਚੀਆਂ ਜਿਹੜੇ ਨੇ, ਔਰ ਉਹ ਜਿਹੜਾ ਸ਼ਿੰਗਾਰਿਆ ਝੋਟਾ ਸੀ ਬੌਲਦ, ਉਹ ਜਦੋਂ ਉਸ ਨੂੰ ਕਨਫਰੰਟ ਕਰ ਰਿਹਾ ਉਹ ਆਪਣੇ ਸਿੰਘ ਨੂੰ, ਤੇ ਉਹਨੂੰ ਉਹ ਕਹਿ ਰਿਹਾ ਗੋ ਬੈਕ ਟੂ ਇੰਡੀਆ। ਉਹ ਕਹਿੰਦਾ I am born and raised here in Canada. You are the one. You should go. ਜਿਹਦੇ ਨਾਲ ਤੇਰਾ ਮੋਦੀ ਨਾਲ ਸੰਬੰਧ ਹੈ। ਹਾਂ, ਤੂੰ how do you dare ਕਿ ਤੂੰ ਮੈਨੂੰ ਇਹ ਗੱਲ ਕਹਿ ਰਿਹਾ ਕਿ ਵੀ ਅਸੀਂ ਇੱਥੇ ਜੰਮੇ ਪੜੇ ਹਾਂ, ਤੁਸੀਂ ਪਾਵਰ ਹੰਗਰੀ ਲੋਕ ਜਿਹੜੇ ਹੋ, ਉਹਨਾਂ ਨੇ ਆ ਕੇ ਸਾਡੀਆਂ ਸੰਸਥਾਵਾਂ ਨੂੰ ਜਿਹੜਾ ਉਹ ਕਾਬੂ ਕੀਤਾ। ਸੋ ਅਸੀਂ ਸਮਝਦੇ ਹਾਂ ਵੀ ਇਹ ਜਿਹੜਾ ਇਸ ਕਿਸਮ ਦਾ ਪ੍ਰਬੰਧਕੀ ਨਿਜ਼ਾਮ ਹੈ ਉੱਥੇ ਨਹੀਂ, ਇਸ ਦਾ ਸਾਹਮਣੇ ਆ ਗਿਆ ਕਿ ਕਿਸ ਤਰੀਕੇ ਦੇ ਨਾਲ ਇਹਨਾਂ ਦੀ ਇੰਟਰਫੀਅਰੈਂਸ ਏਜੰਸੀਆਂ ਨੇ ਆਪਣਾ ਜਿਹੜਾ ਨੈਟਵਰਕ ਬਣਾਇਆ ਜੀ। ਅਗਲਾ ਉਹਨਾਂ ਦਾ ਹੈਗਾ ਗੁਲਾਮ ਕਿਸਮ ਦੇ ਜਥੇਦਾਰ। ਹੁਣ ਗੁਲਾਮ ਕਿਸਮ ਦੇ ਜਥੇਦਾਰ ਸਾਹਮਣੇ ਆ ਗਏ, ਉੱਪਰ ਬੈਠੇ ਨੇ, ਉੱਤੋਂ ਥੱਲੇ ਤੱਕ। ਕਿਵੇਂ ਜਥੇਦਾਰ ਬਲਵੰਤ ਸਿੰਘ ਆਨੰਦਗੜ੍ਹ, ਉਸ ਨੂੰ ਕਿਵੇਂ ਮੱਖਣ ਚੋਂ ਵਾਲ ਵਾਂਗ ਕੱਢ ਕੇ ਪਾਸੇ ਰੱਖ ਦਿੱਤਾ
ਕਿਵੇਂ ਉਹਨਾਂ ਦੇ ਗਏ ਅਖੰਡ ਪਾਠ ਉਹ ਰਖਾਣਾ ਚਾਹੁੰਦੇ ਨੇ, ਘਰ ਰੱਖਣਾ ਚਾਹੁੰਦੇ ਨੇ, ਸਹਿਜ ਪਾਠ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਨਹੀਂ ਦਿੱਤਾ ਜੀ। ਤੇ ਜਿਹੜੇ ਦੂਜੇ ਜਥੇਦਾਰ ਜਿਹੜੇ 10 ਸਾਲ ਨਾਲ ਬਹਿੰਦੇ ਰਹੇ, ਇਹਨਾਂ ਦਾ ਮੂੰਹ ਨਹੀਂ ਖੁੱਲਿਆ ਇਹ ਕਹਿਣ ਕਿ ਵੀ ਤੁਸੀਂ ਇੱਕ ਜਥੇਦਾਰ ਉਹਨੂੰ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਉਸੇ ਤਖਤ ਤੋਂ ਜਿੱਥੇ ਉਹਨੇ ਜਥੇਦਾਰੀ ਕੀਤੀ ਤੁਸੀਂ ਕਿਵੇਂ ਇਨਕਾਰ ਕਰ ਸਕਦੇ ਹੋ। ਆ ਹੁਣ ਨਾਨਕ ਸ਼ਾਹ ਫਕੀਰ ਦੇ ਮੁੱਦੇ ਤੇ ਜਿਹੜਾ ਇਹਨਾਂ ਨੇ ਜਲੂਸ ਕਢਾਇਆ ਜੀ ਕਿ ਉਹਦੇ ਜਥੇਦਾਰ ਔਰ ਦੂਜੇ ਸੰਤ ਸਮਾਜ ਦੇ ਮੁਖੀ ਨੇ ਉਹਦੇ ਸਿੱਕੇ ਦੇ ਘਰ ਬਹਿ ਕੇ ਦਿੱਲੀ 'ਚ ਫਿਲਮ ਦੇਖੀ ਹੈ ਔਰ ਲਿਫਾਫੇ ਲਏ ਨੇ। ਸੋ ਹੁਣ ਤੁਸੀਂ ਹੋਰ ਕੀ ਕਹਿ ਸਕਦੇ ਹੋ ਕਿ ਵੀ ਇਹਨਾਂ ਦੀ ਹੁਣ ਜਦੋਂ ਉਹਨਾਂ ਨੇ ਦੇਖਿਆ ਵੀ ਸਿੱਖਾਂ 'ਚ ਰੌਲਾ ਪੈ ਗਿਆ, ਜਥੇਬੰਦੀਆਂ ਇਕੱਠੀਆਂ ਹੋਈਆਂ, ਦੂਜੇ ਇਹਨਾਂ ਨੇ ਕਿਹਾ ਜੀ ਬਿਲਕੁਲ ਬੈਨ ਹੋਣੀ ਚਾਹੀਦੀ ਹੈ ਜੀ। ਬੈਨ ਤਾਂ ਉਹਨਾਂ ਦਾ ਜਿਹਦੇ ਬਣਾਏ ਜਥੇਦਾਰ ਨੇ ਉਹ ਜਿਹੜਾ ਅਲੀ ਬਾਬਾ ਜੀ, ਉਹ ਉਹਨੇ ਕਿਹਾ 2 ਮਹੀਨੇ ਲਈ ਬੈਨ ਜੀ, 2 ਮਹੀਨੇ ਲਈ। ਉਹ ਦੇਖੇਗਾ ਫਿਰ ਟੈਂਪਰੇਚਰ ਕੀ ਹੈ 2 ਮਹੀਨੇ 'ਚ। ਆਲਰੇਡੀ ਉਹਨੇ 300 ਥੀਏਟਰ ਬੁੱਕ ਕੀਤੇ ਹੋਏ ਨੇ, ਹਰਿਆਣਾ, ਹਿਮਾਚਲ, ਦਿੱਲੀ 'ਚ ਲੱਗਣੀ। ਹਾਲਾਂ ਚਲੋ ਅੱਜ ਚੰਗੀ ਗੱਲ ਹੈ ਵੀ ਦਿੱਲੀ ਦੇ ਚੀਫ ਮਿਨਿਸਟਰ ਕੇਜਰੀਵਾਲ ਨੇ ਵੀ ਚਿੱਠੀ ਲਿਖੀ ਹੈ ਲੈਫਟੀਨੈਂਟ ਗਵਰਨਰ ਦਿੱਲੀ ਨੂੰ ਕਿ ਬੈਨ ਕਰੋ, ਪਰ 300 ਥੀਏਟਰ ਅਰਾਊਂਡ ਦਾ ਵਰਲਡ ਆਲਰੇਡੀ ਇੰਗਲੈਂਡ ਦੇ ਵਿੱਚ ਜਾਂ ਦੂਸਰੀਆਂ ਥਾਵਾਂ ਤੇ ਇਸ ਦੀ ਸ਼ੁਰੂਆਤ ਹੋ ਗਈ। ਸੋ ਇਨ ਦਾ ਐਂਡ ਕੋਈ ਉਹਦਾ ਇਫੈਕਟ ਨਹੀਂ ਪਰ ਇਹ ਦੱਸਦਾ ਹੈ ਵੀ ਕਿਸ ਕਿਸਮ ਦੇ ਇਹ ਵਿਕਿਆ ਹੋਇਆ ਮਾਲ ਹੈ ਜਿਹਦੇ ਥੱਲੇ ਅੱਜ ਜਿਹਨਾਂ ਤੋਂ ਅਸੀਂ ਭਾਲਦੇ ਹਾਂ। ਅਸੀਂ ਇੱਥੇ ਕੋਈ ਕੁਝ ਨਾ ਹੋ ਜੀ ਅਕਾਲ ਤਖਤ ਨੂੰ ਲਿਖੋ ਜੀ, ਅਕਾਲ ਤਖਤ ਸਾਹਿਬ ਤਾਂ ਇੱਕ ਸੰਸਥਾ ਹੈ, ਬੈਠੇ ਕੌਣ ਲੋਕ ਹੋਏ ਨੇ, ਤਾਂ ਅਰੂੜ ਸਿੰਘ ਦੇ ਭਰਾ ਬੈਠੇ ਨੇ। ਨੈਕਸਟ ਕੀ ਹੈ ਉਹਨਾਂ ਨੇ? ਨੈਕਸਟ ਉਹਨਾਂ ਨੇ ਬਸ ਇਹੀ ਹੈ ਨਾ ਜੀ। ਸੋ ਅਸੀਂ ਸਮਝਦੇ ਹਾਂ ਵੀ ਉਹਨਾਂ ਨੇ ਕਨਕਲੂਜਨ 'ਚ ਬਿਲਕੁਲ ਠੀਕ ਕਿਹਾ ਕਿ ਵੀ ਇਹਨਾਂ ਸਾਰਿਆਂ ਤੋਂ ਛੁਟਕਾਰਾ ਪਾਈਏ, ਗੁਰੂ ਦੀ ਭੈ ਭਾਵਨੀ 'ਚ ਰਹੀਏ, ਹੁਕਮ ਗੁਰੂ ਦਾ ਮੰਨੀਏ ਜੀ ਔਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਅਗਵਾਈ ਦੇ ਥੱਲੇ ਗੁਰੂ ਗ੍ਰੰਥ ਸਾਹਿਬ ਵੱਲ ਮੂੰਹ ਕਰਕੇ ਔਰ ਅਲਟੀਮੇਟਲੀ ਇਹ ਬਿਲਕੁਲ ਇਹਨਾਂ ਦਾ ਠੀਕ ਕਨਕਲੂਜਨ ਹੈ ਕਿ ਸਾਡੀਆਂ ਸਮੱਸਿਆਵਾਂ ਦਾ ਹੱਲ ਇੱਥੇ ਹੀ ਹੈ। ਜੀ ਜੀ, ਗੁਰੂ ਗ੍ਰੰਥ ਸਾਹਿਬ ਸਾਡੀ ਰੂਹਾਨੀ ਅਗਵਾਈ ਕਰਦੇ ਨੇ। ਪੰਥ ਔਰ ਖਾਸ ਤੌਰ ਤੇ ਬਾਹਰਲੇ ਸਿੱਖ ਜਿਨ੍ਹਾਂ ਨੇ ਘੱਟੋ ਘੱਟ ਸਾਰੇ ਪਾਠ ਨੂੰ ਇਫੈਕਟਿਵਲੀ ਚੈਲੰਜ ਕੀਤਾ ਹੈ, ਸਾਰੇ ਗੁਲਾਮੀ ਦੇ ਜਿਹੜੀ ਪੰਜਾਲੀ ਆ ਉਹਨੂੰ ਵਗਾ ਕੇ ਮਾਰਨ ਦੇ ਲਈ ਆਪਣੇ ਐਫਰਟ ਕਰ ਰਹੇ ਨੇ। ਸੋ ਅਸੀਂ ਇਹਨਾਂ ਦਾ ਵੀਰ ਸੁਰਜੀਤ ਸਿੰਘ ਜੀ ਦਾ ਸ਼ੁਕਰੀਆ ਅਦਾ ਕਰਦੇ ਹਾਂ ਕਿ ਕਾਫੀ ਦੇਰ ਬਾਅਦ ਇਹਨਾਂ ਦੀ ਈਮੇਲ ਅਸੀਂ ਸ਼ਾਮਿਲ ਕੀਤੀ ਹੈ। ਕਾਫੀ ਕਈ ਹਫ਼ਤੇ ਹੀ ਮੇ ਵੀ 2-3 ਮਹੀਨੇ ਹੀ ਹੋ ਗਏ ਹੋਣੇ ਨੇ ਜੀ ਜੀ, ਪਰ ਅਸੀਂ ਫਿਰ ਵੀ ਸਮਝਦੇ ਹਾਂ ਕਿ ਵੀ ਇਹ ਵਰਥ ਹੈ ਜੋ ਉਹਨਾਂ ਨੇ ਕਿਹਾ ਜੀ। ਡਾਕਟਰ ਸਾਹਿਬ ਸੁਣਾ ਲੈਣੇ ਬ੍ਰੇਕ। ਵਿਊਅਰਸ ਤੁਸੀਂ ਸਾਡੇ ਨਾਲ ਇਸ ਤਰ੍ਹਾਂ ਬਣੇ ਰਹੋ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।